ਜਿੱਦਾਂ ਆਪਣੇ ਸਕੇ ਹੁੰਦੇ ਇਸੇ ਤਰ੍ਹਾਂ ਸਮਝੇ ਇੱਕ ਦੂਸਰੇ ਸਕਿਆਂ ਤਰ੍ਹਾਂ ਰਹਿੰਦੇ ਸੀ। ਸਕਿਆ ਤਰ੍ਹਾਂ ਉਹ ਹੈਗੇ ਸੀ ਡੋਗਰੇ ਮਰਾਠੇ, ਉਹਨਾਂ ਨੂੰ ਕਹਿੰਦੇ ਡੋਗਰੇ ਮਰਾਠੇ ਕਹਿੰਦੇ ਆ। ਉਹਨਾਂ ਦੇ ਕੱਦ ਨਹੀਂ ਬੜੇ ਵੱਡੇ ਹੁੰਦੇ, ਕੱਦ ਉਹਨਾਂ ਦੇ ਛੋਟੇ ਮਰੇ ਦੇ ਕੱਦਾਂ ਹੁੰਦੇ ਆ ਤੇ ਅੱਗੇ ਦੇ ਚੌੜੇ ਹੁੰਦੇ ਕੋਈ। ਉਹ ਫੌਜ ਸੀ ਉਹਨਾਂ ਦੀ, ਅੱਗ ਤੱਕ ਬਲ ਗਈ ਸੀਗੀ। ਅੱਛਾ, ਵੱਡ ਵਡਾਣਾ ਸ਼ੁਰੂ ਹੋਇਆ ਸੀਗਾ। ਅੱਛਾ। ਹਾਂਜੀ। ਬਿਸਮਿल्लाहिर्रहमानिर्रहीम अल्लाहुम्मा सल्ली अला मुहम्मद व अला आल मुहम्मद व बारिक वसल्लम। ਲੱਖਾਂ ਕਰੋੜਾਂ ਦਰੂਦ ਸੋਹਣੇ ਕਮਲੀ ਵਾਲੇ ਆਕਾ ਹਜ਼ਰਤ ਮੁਹੰਮਦ ਮੁਸਤਫਾ ਸੱਲੱਲਾਹੁ ਅਲੈਹਿ ਵਆਲਿhi ਵਸੱਲਮ ਤੇ ਆਪ ਦੀ ਆਲ ਤੇ ਆਪ ਦੇ ਸਹਾਬਾ ਤੇ। ਨਾਜ਼ਰੀਨ, ਮੈਂ ਵਸੀਮ ਹੈਦਰ ਅਲੀ PhD ਪੰਜਾਬੀ ਸਟੂਡੀਓ ਤੋਂ ਵੰਡ 47 ਦੀ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ। ਨਾਜ਼ਰੀਨ, ਅੱਜ ਮੈਂ ਹਾਜ਼ਰ ਹਾਂ ਬਹਾਵਲ ਨਗਰ ਦੀ ਤਹਿਸੀਲ ਚਿਸ਼ਤੀਆਂ ਦੇ ਪਿੰਡ 134 ਮੁਰਾਦ ਦੇ ਵਿੱਚ, ਔਰ ਇੱਥੇ ਇੱਕ ਬਾਬਾ ਜੀ ਨਾਲ ਤੁਹਾਡੀ ਮੁਲਾਕਾਤ ਕਰਵਾਵਾਂਗੇ ਜਿਹੜੇ ਜ਼ਿਲ੍ਹਾ ਜਲੰਧਰ ਤੋਂ ਆਏ ਔਰ ਉਹਨਾਂ ਆਪਣਾ ਬਚਪਨਾ, ਆਪਣਾ ਬਾਲਪਨਾ ਜਿਹੜਾ ਹੈ ਉਹਨਾਂ ਨੇ ਗੁਜ਼ਾਰਿਆ ਵੰਡ ਦੇ ਵਿੱਚ। ਆਓ ਉਹਨਾਂ ਨਾਲ ਮੁਲਾਕਾਤ ਕਰਦੇ ਹਾਂ। अस्सलाम वालेकुम सर। अस्सलाम वालेकुम चाचा जी। वालेकुम सलाम। की हाल है ਤੁਹਾਡਾ? अल्लाह पाक ਦਾ ਸ਼ੁਕਰ ਹੈ। ਸਿਹਤ ਵੀ ਠੀਕ ਆ? ਅਲਹਮਦੁਲਿਲਾ, ਅੱਲਾਹ ਪਾਕ ਦਾ ਸ਼ੁਕਰ। ਨਾਂ ਕੀ ਤੁਹਾਡਾ? ਮੁਹੰਮਦ ਸਦੀਕ। ਮੁਹੰਮਦ ਸਦੀਕ। ਹਾਂਜੀ। ਤੇ ਤੁਹਾਡੇ ਵਾਲਿਦ ਸਾਹਿਬ ਦਾ? ਵਾਲਿਦ ਸਾਹਿਬ ਦਾ ਨਾਮ ਸੀ ਸ਼ੇਰ ਮੁਹੰਮਦ। ਸ਼ੇਰ ਮੁਹੰਮਦ। ਹਾਂਜੀ। ਤੇ ਤੁਸੀਂ ਕਿੰਨੇ ਭੈਣ ਭਾਈ ਜੇ? ਅਸੀਂ ਭੈਣ ਭਾਈ ਸੀਗੇ, ਅਸੀਂ 7 ਭਾਈ। ਅੱਛਾ, 7 ਭਾਈ ਸੀ ਬਸ? 7 ਭਾਈ, 2 ਭੈਣਾਂ। ਅੱਛਾ। ਹਾਂਜੀ। ਤੇ 3 ਭੈਣਾਂ ਕਰਕੇ ਅਸੀਂ 2 ਮਾਈਆਂ ਹੀ ਲਾਸ। ਸਾਡੀ ਜਿਹੜੀ ਵੱਡੀ ਮਸ਼ੀਨਾ ਸੀ ਨਾ, ਉਹਦੀ ਮਾਈ ਫੌਤ ਹੋ ਗਈ, ਸਾਡੀ ਸਕੀ ਮਾਸੀ ਸੀ ਉਹ। ਅੱਛਾ ਅੱਛਾ। ਤੇ ਉਸ ਤੋਂ ਬਾਅਦ ਫਿਰ ਬਜ਼ੁਰਗਾਂ ਨੇ, ਸਾਡਿਆਂ ਨੇ, ਪਿਲਾਣਾ ਨੇ ਉਹ ਸਾਡੀ ਮਾਸੀ ਦਾ ਰਿਸ਼ਤਾ ਦਿੱਤਾ। ਉਹਦੇ ਵਿੱਚ ਫਿਰ ਅਸੀਂ ਅਸੀਂ 7 ਭਾਈ ਸੀ, 2 ਭੈਣਾਂ ਸੀ ਸਾਡੀਆਂ। ਅੱਛਾ ਅੱਛਾ। ਹਾਂਜੀ। ਤੇ ਤੁਸੀਂ ਜਦੋਂ 47 ਦੀ ਵੰਡ ਪਈ ਆ, ਹਾਂਜੀ, ਉਦੋਂ ਤੁਹਾਡੀ ਉਮਰ ਕਿੰਨੀ ਸੀ? ਉਦੋਂ ਇਹ 12 ਸਾਲ ਜਾਂ 13 ਸਾਲ। 12 13 ਸਾਲ ਦੇ ਸੀ ਤੁਸੀਂ? ਤਾਂ ਹੈਗੇ ਸੀ। ਅੱਛਾ। ਹਾਂਜੀ। ਤੇ ਤੁਸੀਂ ਵੰਡ ਪਈ ਤੇ ਇੱਥੇ ਆਏ ਹੋ? ਹਾਂਜੀ, ਵੰਡ ਪਈ ਆਏ ਆ। ਤੇ ਉੱਥੇ ਜਿਹੜਾ ਤੁਹਾਡਾ ਸ਼ਹਿਰ ਸੀ, ਹਾਂਜੀ, ਉਹਦਾ ਕੀ ਨਾਂ ਸੀ? ਪਿੰਡ ਜਿੱਥੇ ਤੁਸੀਂ ਰਹਿੰਦੇ ਸੀ? ਸ਼ਹਿਰ ਤਾਂ ਜੀ ਜ਼ਿਲ੍ਹਾ ਸੀ ਸਾਡਾ ਜਲੰਧਰ। ਅੱਛਾ। ਤਹਿਸੀਲ ਨਕੋਦਰ। ਅੱਛਾ। ਪਿੰਡ ਸਾਗਰਪੁਰਾ ਤੇ ਬਹਾਦਰਪੁਰਾ, 2 ਪਿੰਡ ਸੀ ਸਾਡੇ। 2 ਪਿੰਡਾਂ ਸਾਡੀ ਰਾਇ ਸੀਗੀ। ਅੱਛਾ। ਇੱਕ ਰਾਇ ਸੀ ਤਾਏ ਕੇ, ਸਾਡੇ ਤਾਏ ਕੇ ਸੀਗੇ। ਇੱਕ ਚੱਕ ਦੇ ਵਿੱਚ ਅਸੀਂ ਸੀ। ਅੱਛਾ। ਉਹ ਸਾਰੇ ਇਕੱਠੇ ਸੀ। ਅੱਛਾ। ਵੱਖਰੇ ਵੱਖਰੇ ਨਹੀਂ ਸੀਗੇ। ਅੱਛਾ ਅੱਛਾ। ਤਾਏ ਕੇ ਤੁਹਾਡੇ ਉੱਥੇ ਸੀ? ਹਾਂਜੀ। ਤੇ ਤੁਸੀਂ ਰਹਿੰਦੇ ਸੀ ਇੱਕ ਪਿੰਡ 'ਚ? ਤੁਸੀਂ ਇੱਕ 'ਚ ਤਾਏ ਕੇ ਰਹਿੰਦੇ ਸੀ? ਸੀਗਾ ਘਰ ਸਾਡਾ ਇਕੱਠਾ ਹੀ ਸੀ। ਇਕੱਠਾ ਹੀ ਸੀ। ਹਾਂਜੀ। ਕਦੇ ਉਹਨਾਂ ਨੂੰ ਚੱਲ ਜਾਣਾ, ਕਦੀ ਅਸੀਂ। ਅੱਛਾ। ਉਸ ਪਿੰਡ ਦੇ ਵਿੱਚ ਸਿੱਖ, ਹਿੰਦੂ, ਈਸਾਈ ਤੇ ਆਪਣੇ ਖੱਤਰੀ ਸਾਰੇ ਰਹਿੰਦੇ ਸੀ? ਸਾਰੇ ਉਦੋਂ ਸਾਰੀ ਦੁਨੀਆ ਜਿਹੜੀ ਆ ਉਹ ਇਕੱਠੀ ਸੀ। ਅੱਛਾ। ਇਕੱਠੇ ਖਾਂਦੇ ਪੀਂਦੇ ਸੀ? ਸਾਰੇ ਇਕੱਠੇ ਸੀਗੇ। ਅੱਛਾ। ਬਸ ਇਕੱਠੇ ਸੀ। ਤੇ ਜਿਹੜੇ ਮਤਲਬ ਈਸਾਈ ਸੀ ਜਾਂ ਉਹ ਤਾਂ ਮੁਸਲਮਾਨ ਨੇ ਨਾ, ਉਹਨਾਂ ਨੇ ਖਾਂਦੇ ਸੀ। ਤੇ ਸਿੱਖ ਖਾ ਲੈਂਦੇ ਸੀ। ਕਿਉਂ? ਜਿਹੜੇ ਸਿੱਖ ਸੀ ਨਾ, ਇਹਨਾਂ ਦਾ ਦੀਨ ਮਤਲਬ ਆਪਣੇ ਮੁਸਲਮਾਨਾਂ ਦਾ ਦਾਵਤ ਮਿਲਦਾ। ਉਹ ਜਿਹੜੇ ਅਕਾਲੀ ਸਿੱਖ ਸੀਗੇ ਉਹ ਖਾਂਦੇ ਝਟਕਾ। ਉਹ ਹਰਾਮ ਖਾਂਦੇ, ਉਹ ਝਟਕਾ ਮਾਰਦੇ ਸੀ। ਅੱਛਾ। ਬੱਕਰਾ ਹੋਇਆ ਕੋਈ ਇਹਦੀ ਚੀਜ਼ ਮਤਲਬ ਆਪਾਂ ਤਕਵੀਰ ਕਰਦੇ ਹਾਂ, ਉਹ ਝਟਕਾ ਕਰਦੇ ਸੀਗੇ। ਹੈਂ। ਤੇ ਜਿਹੜੇ ਮੁਸਲਮਾਨ ਸਿੱਖ ਸੁਲਤਾਨੀਏ ਉਹ ਝਟਕਾ ਨਹੀਂ ਖਾਂਦੇ ਸੀ। ਉਹ ਮੁਸਲਮਾਨਾਂ ਦਾ ਰਲਦੇ ਮਿਲਦੇ ਸੀ। ਅੱਛਾ ਅੱਛਾ। ਹਾਂ। ਤੇ ਉਹ ਉੱਥੇ ਜਿਹੜਾ ਤੁਸੀਂ ਰਹਿ ਰਹੇ ਸੀ, ਹਾਂ, ਉਹਨਾਂ ਦੇ ਨਾਲ ਫਿਰ ਤੁਹਾਡਾ ਲੈਣ ਦੇਣ ਤਾਲੁਕਾਤ ਤੇ ਹੋਣਾ ਹੀ ਆ ਸਾਹਿਬ? ਹਰ ਤਰ੍ਹਾਂ ਦਾ ਤਾਲੁਕਾਤ। ਉਦੋਂ ਤੇ ਇੱਕ ਦੂਜੇ ਜਿੱਦਾਂ ਆਪਣੇ ਸਕੇ ਹੁੰਦੇ ਇਸੇ ਤਰ੍ਹਾਂ ਸਮਝੇ, ਇੱਕ ਦੂਸਰੇ ਸਕਿਆਂ ਤਰ੍ਹਾਂ ਰਹਿੰਦੇ ਸੀ। ਸਕਿਆ ਤਰ੍ਹਾਂ ਰਹਿੰਦੇ ਸੀ। ਤੇ ਉਹਨਾਂ ਦੇ ਮਤਲਬ ਵਾਲ ਤੁਹਾਡੇ ਜਿਹੜੇ ਵਾਲ, ਤੁਸੀਂ ਕਿਉਂਕਿ ਛੋਟੀ ਉਮਰ 'ਚ ਸੀ, ਵਾਲਦੈਨ ਤੁਹਾਡੇ ਜਿਹੜੇ ਉਹਨਾਂ ਦੇ ਤਾਲੁਕਾਤ ਤੇ ਹੋਣਗੇ ਉਹਨਾਂ ਦੇ ਨਾਲ? ਬਹੁਤ। ਅੱਛਾ।
ਆਉਣ ਜਾਣ ਉਹਨਾਂ ਨਾਲ ਲੈਣ ਦੇ ਆਉਣ ਜਾਣ ਲੈਣ ਦੇਣ ਨਾਲੇ ਉਹ ਤੇਰਾ ਤੇ ਪੂਰਾ ਬਰਸ ਗਿਆ ਨਾ। ਇਹ ਸਾਰਾ ਹਿੰਦੁਸਤਾਨ ਹੀ ਸੀ ਉਦੋਂ। ਸਾਰੀ ਦੁਨੀਆ ਇਕੱਠੀ ਰਲ ਮਿਲ ਰਹਿੰਦੀ ਸੀਗੀ ਹਰ ਪਿੰਡ ਦੇ ਵਿੱਚ। ਤੇ ਤੁਸੀਂ ਉਹ ਆਪਣਾ ਜਿਹੜਾ ਉੱਥੇ ਲੈਣ ਦੇਣ ਸੀ ਉਹਨਾਂ ਦਾ ਰਹਿਣ ਸੀ, ਉਹ ਤੁਹਾਨੂੰ ਕੋਈ ਨਾਂ ਤੇ ਨਹੀਂ ਯਾਦ ਹੋਣੇ? ਕੋਈ ਪਿੰਡ ਲਾਗੇ ਜਿਹੜੇ ਵਾਲਦੈਨ ਤੁਹਾਡੇ ਗੁਆਂਢੀ ਸੀ, ਹਮਸਾਏ ਸੀ ਕੋਈ? ਹੁਣ ਦੇਰ ਹੋ ਗਈ ਹੈ। ਅੱਛਾ। ਗਲਤ ਗੱਲ ਕਿਉਂ ਕਰੀਏ? ਹੁਣ 75 ਸਾਲ ਤਾਂ ਹੋ ਗਏ ਪਾਕਿਸਤਾਨ ਬਣੇ ਨੂੰ। ਇਹਨਾਂ ਚਿਰ ਦੀ ਗੱਲ ਯਾਦ ਰਹਿੰਦੀ ਹੈ ਭਰਾ। ਅੱਛਾ, ਤੁਸੀਂ ਇੱਥੇ ਪਹਿਲੋਂ ਗਦਰ ਪਏ ਤੇ ਇੱਥੇ ਆਏ ਹੋ? ਇਸ ਤੋਂ ਪਹਿਲਾਂ ਵੀ ਇੱਥੇ ਤੁਸੀਂ ਕਿਤੇ ਆਏ ਸੀ? ਅਸੀਂ ਪਹਿਲੇ ਹਿੰਦੁਸਤਾਨ ਪਾਕਿਸਤਾਨ ਬਣਨ ਤੋਂ ਪਹਿਲੇ ਅਸੀਂ ਇੱਥੇ ਆਏ ਹਾਂ। ਅੱਛਾ। ਉਦੋਂ ਸਾਡੇ ਪਿੰਡਾਂ 'ਚ ਸਿੱਖ ਸੀਗੇ। ਤੁਸੀਂ ਕਿੱਥੇ ਆਏ ਸੀ ਪਹਿਲੋਂ? ਅਸੀਂ ਆਏ ਸੀ 10 ਤੱਕ ਜਾਨੀ ਚਿਸ਼ਤੀਆਂ ਨਾਲ ਪਰਲੇ ਪਾਸੇ। ਹਾਂ, 10 ਫਤਿਹ ਦਾ, 10 ਗਜਾਨੀ ਦਾ, 10 ਗਜਾਨੀ ਦਾ। ਅੱਛਾ। 10 ਫਤਿਹ ਦਾ, ਫਤਿਹ ਦਾ ਦੇਗਾ। 10 ਗਜਾਨੀ ਦਾ ਆ। ਅੱਛਾ। 10 11 12 ਤੇ 19 20 18 ਇਹ ਸਾਡੇ ਪਿੰਡ ਦੇ ਜੱਟਾਂ ਨੇ ਜ਼ਮੀਨਾਂ ਲਈਆਂ ਸੀ ਆ ਕੇ। ਅੱਛਾ। ਇਹ ਜਦੋਂ ਫਿਰ ਪਾਕਿਸਤਾਨ ਬਣਿਆ ਉਦੋਂ ਛੱਡ ਕੇ ਨੱਠੇ ਆ। ਅੱਛਾ ਅੱਛਾ ਅੱਛਾ। ਹਾਂ, ਉਹ ਛੱਡ ਕੇ ਨੱਠ ਗਏ। 1 ਮਹੀਨਾ ਪਹਿਲੇ ਅਸੀਂ ਸਾਰਾ ਸਮਾਨ ਲੈ ਗਏ। ਸਾਰਾ ਕੁਛ ਉਹਦੇ ਦੇ ਕੇ, ਮਾਲ ਡੰਗਰ ਤੇ ਆਪਣਾ ਮਾਲ ਪਸ਼ੂ ਘਰ ਉੱਥੋਂ ਛੱਡ ਕੇ ਇੱਥੇ ਆ ਗਏ ਸਾਰਾ ਕੁਝ? ਸਾਰਾ ਕੁਝ ਛੱਡ ਕੇ ਆ ਗਏ। ਅੱਛਾ। ਅਸੀਂ ਸਾਡਾ ਬਜ਼ੁਰਗ ਇੱਥੇ ਸੀ, ਸਾਡੇ ਬਜ਼ੁਰਗ ਇੱਥੇ ਸੀਗੇ। ਅਸੀਂ ਤਾਂ ਅੱਲਾਹ ਤਾਲਾ ਦੀ ਬੜੀ ਸਾਡੇ ਤੇ ਕਰਮ ਆਈ ਰਹੀ ਆ। ਅਸੀਂ ਇਸੇ ਤਰ੍ਹਾਂ ਹੀ ਗਏ ਆ ਜਿੱਦਾਂ ਨਾ ਘਰੋਂ ਹੀ ਗਏ ਤੇ ਮੁੜ ਕੇ ਘਰੇ ਹੀ ਆ ਗਏ। ਯਾਨੀ ਜਦੋਂ ਗਦਰ ਪਏ ਆ ਇਹ ਉਦੋਂ ਦੀ ਗੱਲ ਦੱਸ ਰਹੇ ਹੋ ਵੀ ਉਦੋਂ ਤੁਸੀਂ ਜਦੋਂ ਆਏ ਹੋ ਇੱਧਰ? ਹਾਂ। ਅੱਛਾ। ਬਸ ਜਦੋਂ ਗਦਰ ਪਿਆ ਗਦਰ ਦੇ ਵਿੱਚ ਅਸੀਂ ਮੁੜ ਕੇ ਵਾਪਸ ਆਏ ਆ। ਤੇ ਜਿੱਦਾਂ ਅਸੀਂ ਘਰੋਂ ਗਏ ਸੀ ਨਾ ਉਸ ਤਰ੍ਹਾਂ ਘਰ ਦੇ ਘਰ ਹੀ ਆ ਗਏ ਮੁੜ ਕੇ। ਅੱਛਾ ਅੱਛਾ। ਅੱਲਾਹ ਪਾਕ ਦਾ ਬੜਾ ਸ਼ੁਕਰ ਰਿਹਾ। ਕੋਈ ਬੰਦਾ ਕਿਸੇ ਦਾ ਸਾਡੇ ਦਾ ਨੁਕਸਾਨ ਨਹੀਂ ਹੋਇਆ। ਨੁਕਸਾਨ ਨਹੀਂ ਹੋਇਆ। ਅੱਛਾ। ਪੂਰੇ ਸਾਡੇ ਮਤਲਬ ਕਬੀਲੇ ਦੇ। ਉਹ ਉੱਥੋਂ ਜਦੋਂ ਤੁਸੀਂ ਚੱਲੇ ਸੀ ਹਾਂ, ਉਹ ਪੂਰਾ ਪਿੰਡ ਤੁਹਾਡੇ ਨਾਲ ਚੱਲਿਆ ਸੀ? ਕਾਫਲੇ 'ਚ ਗਏ ਸੀ ਤੁਸੀਂ ਜਾਂ ਕੁਝ ਘਰ ਚੰਦ ਘਰ ਗਏ? ਜਿਹੜੇ ਮੁਸਲਮਾਨ ਕਾਫਲਾ ਮੁਸਲਮਾਨਾਂ ਸੀ, ਮੁਸਲਮਾਨ ਜਿੰਨੇ ਸੀ ਨਾ ਉਹ ਸਭ ਕਾਫਲੇ 'ਚ ਹੀ ਆਏ ਆ। ਅੱਛਾ। ਹਾਂ, ਸਾਰੇ ਉੱਥੇ ਜਿਹੜੇ ਮੁਸਲਮਾਨ ਸੀ ਉੱਠ ਪਏ ਉਦੋਂ? ਹਾਂ, ਉਸ ਵੇਲੇ ਸਾਰੇ ਚੱਲ ਗਏ। ਉਹ ਕੋਈ ਐਲਾਨ ਹੋਇਆ ਸੀ ਪਿੰਡ 'ਚ ਜਾਂ ਐਲਾਨ ਵੀ ਹੋਇਆ ਸੀਗਾ ਤੇ ਕੀ ਅੱਗ ਤੱਕ ਬਲ ਗਈ ਸੀਗੀ। ਅੱਛਾ। ਵੱਢ ਵਢਾਣਾ ਸ਼ੁਰੂ ਹੋਇਆ ਸੀਗਾ। ਅੱਛਾ। ਹਾਂਜੀ। ਤੇ ਉਹ ਫਿਰ ਸਾਰੇ ਪਿੰਡ ਵਾਲੇ ਇਕੱਠੇ ਹੋਏ ਮੁਸਲਮਾਨ? ਹਾਂ, ਇਕੱਠੇ ਹੋ ਕੇ ਤੇ ਉਹਨਾਂ ਉੱਥੇ ਚਲੇ ਗਏ? ਹਾਂ। ਉਧਰ ਕੈਂਪ ਲੱਗਾ ਸੀ ਕੋਈ? ਕੈਂਪ। ਅੱਛਾ। ਇਹ ਤੁਸੀਂ ਫਿਰ ਜ਼ਿਲ੍ਹਾ ਜਲੰਧਰ 'ਚ ਜਾ ਕੇ ਫਿਰ ਉੱਥੋਂ ਆਏ? ਹਾਂ, ਜਲੰਧਰ ਵਿੱਚ ਲਗਾਇਆ। ਅੱਛਾ, ਜਲੰਧਰ ਤੇ ਫਿਰ ਉੱਥੋਂ ਤੁਸੀਂ ਇੱਧਰ ਆ ਗਏ? ਹਾਂ, ਫਿਰ ਉੱਥੋਂ ਗੱਡੀ ਆਈ ਹੈ। ਫਿਰ ਜਦੋਂ ਮਤਲਬ ਕੈਂਪ ਸਾਰਾ ਪੂਰਾ ਕੈਂਪ ਸੀ ਨਾ, ਉਹ ਪੂਰਾ ਕੈਂਪ ਬਾਅਦ 'ਚ ਜਦੋਂ ਮਤਲਬ ਉਦੋਂ ਦੀ ਫੌਜਾਂ ਨੇ ਕੰਟਰੋਲ ਕੀਤਾ ਤੇ ਫਿਰ ਉੱਥੋਂ ਗੱਡੀ ਚੱਲੀ ਆ ਜਲੰਧਰੋਂ ਇੱਥੇ ਲਾਹੌਰ ਆਈ ਆ। ਅੱਛਾ। ਉਹ ਗੱਡੀ 'ਚ ਸਾਰਾ ਕੈਂਪ ਆਇਆ। ਅੱਛਾ। 1-2 ਗੱਡੀਆਂ ਆਈਆਂ। ਉਥੋਂ ਗੱਡੀ ਤੇ ਆਏ ਤੁਸੀਂ? ਗੱਡੀ ਤੇ। ਰੇਲ ਗੱਡੀ ਤੇ? ਰੇਲ ਤੇ। ਅੱਛਾ। ਹਾਂ, ਉਹ ਰੇਲ ਚੱਲਦੀਆਂ ਸੀ ਨਾ ਸਾਡੀਆਂ। ਆਹ ਇਹਨੇ ਸਾਨੂੰ ਆਹ ਰੇਲ ਚੱਲਦੀ ਸੀ ਆਹ ਸਮੇਂ ਸੱਠੇ ਵਾਲੀ? ਹਾਂ। ਅੱਛਾ। ਆਹ ਆਪਣੀ ਚਿਸ਼ਤੀਆਂ ਦੀ ਲਾਈਨ ਦੀ ਇਹ ਵੀ ਇਹ ਦਿੱਲੀ ਨਹੀਂ ਜਾਂਦੀ ਸੀ। ਅੱਛਾ। ਹਾਂ, ਸਹੀ ਹੈ। ਤੇ ਆਹ ਜੇ ਲੈਣਾ ਆਪਣੇ ਇਹ ਲਾਈਨ ਦਿੱਲੀ ਜਾਂਦੀ ਸੀ ਜੀ। ਅੱਛਾ ਅੱਛਾ। ਹਾਂ, ਸਹੀ। ਆਵਾਜ਼ ਫਿਰ ਆਹ ਟੋਟਾ ਚੱਕਿਆ ਵਿੱਚੋਂ ਪਾਕਿਸਤਾਨ ਬਣੇਗਾ। ਸਹੀ। ਹਾਂ। ਤੇ ਤੁਸੀਂ ਉੱਥੇ ਜਦੋਂ ਮਤਲਬ ਰਸਤੇ 'ਚ ਆਏ ਆ ਹਾਂ, ਬਿਲਕੁਲ ਅਮਨੋ ਮਾਨ ਸਾਰਾ ਕਾਫਲਾ ਆਇਆ? ਹਾਂ, ਬਿਲਕੁਲ ਅੱਲਾਹ ਦੀ ਮਿਹਰਬਾਨੀ। ਅੱਛਾ। ਨਹੀਂ ਵਿੱਚੋਂ ਬੰਦੇ ਮਰੇ ਵੀ ਆ ਅੱਛਾ। ਜਿਹੜੇ ਮਤਲਬ ਪਿੱਛੇ ਰਹਿ ਗਏ ਨਾ ਬੰਦੇ ਜਾਂ ਬਾਹਰ ਨਿਕਲ ਜਾਂਦੇ ਸੀ। ਕੋਈ ਬਾਲਣ ਛਿੱਟੇ ਲੈਣ ਜਾਂ ਉਰਾ ਪਰਾ ਤੇ ਕੈਂਪ ਦੇ ਵਿੱਚ ਮਿਲਦਾ ਸੀ। ਬਾਲਣ ਛਿੱਟੇ ਬਾਹਰੋਂ ਜਾ ਕੇ ਲਿਆਉਣਾ ਪੈਂਦਾ ਸੀ। ਉਹ ਜਿਹੜਾ ਬਾਹਰੋਂ ਦਾ ਬੰਦਾ ਨਿਕਲਦਾ ਸੀ ਉਹਨੂੰ ਕਤਲ ਕਰ ਦਿੰਦੇ ਸੀ। ਅੱਛਾ। ਹਾਂ। ਇੱਕਾ ਦੁੱਕਾ ਬੰਦੇ ਨੇ ਨਾ ਉਹ ਬਾਹਰ ਨਹੀਂ ਸੀ ਜਾਂਦਾ। ਇਕੱਠੇ ਰਲ ਕੇ ਰਹਿੰਦੇ ਸੀ? ਇਕੱਠੇ ਰਲ ਕੇ ਰਹਿੰਦੇ ਸੀ। ਤੇ ਜਿਹੜੇ ਇਕੱਠੇ ਰਹਿੰਦੇ ਸੀ ਫਿਰ ਉਹ ਬਚੇ ਰਹਿੰਦੇ ਸੀ? ਕਿਉਂ ਉੱਥੇ ਨਾਲੇ ਤੁਸੀਂ ਆ ਵੀ ਰੇਲ ਗੱਡੀ ਤੇ ਗਏ? ਹਾਂਜੀ। ਨਾਲੇ ਉੱਥੇ ਦਾ ਜਦੋਂ ਆਏ ਨਾ ਉਦੋਂ ਫੌਜ ਦਾ ਪਹਿਲਾਂ ਸੀ ਦੁਆਲੇ ਫਿਰਦੇ ਸੀ ਪਹਿਰੇਦਾਰ। ਹਾਂ, ਕੈਂਪ ਦੇ ਦੁਆਲੇ ਨਾ ਅੱਛਾ ਅੱਛਾ ਪਹਿਰੇਦਾਰ ਫਿਰਦੇ ਸੀਗੇ। ਅੱਛਾ ਅੱਛਾ। ਹਾਂ, ਜਦੋਂ ਤੁਸੀਂ ਆਏ ਆ ਮਤਲਬ ਉਦੋਂ ਫਿਰ ਕਿਉਂਕਿ ਕੈਂਪਾਂ ਦੀ ਸ਼ਕਲ ਚ ਆਉਂਦੇ ਸੀ ਤੇ ਨਾਲ ਫੌਜ ਹੈਗੀ ਸੀ ਹਾਂ, ਪਹਿਰੇਦਾਰ? ਫੌਜ ਹੈਗੀ। ਤੇ ਖਾਣ ਪੀਣ ਨੂੰ ਲੱਭਦਾ ਆਇਆ ਸਾਰੇ ਦਾ? ਖਾਣ ਪੀਣ ਨੂੰ ਮਿਲਦਾ ਸੀ। ਵਿੱਚ ਡਿਪੂ ਬਣੇ ਸੀਗੇ। ਅੱਛਾ। ਉਹ ਵੀ ਵੈਸੇ ਮਿਲਦਾ ਸੀ ਇੱਦਾਂ ਵੀ ਡੰਗ ਦਾ ਡੰਗ ਹੀ ਮਸਾਂ ਹੀ। ਅੱਛਾ। ਉਹੀ ਲਿਆਉਣਾ ਤੋਂ ਪਕਾਉਣਾ ਤਾਂ ਉਹੀ ਖਾਣਾ। ਉਹੀ ਖਾਣਾ। ਹਾਂ। ਕਿੰਨੀ ਦੇਰ ਚ ਤੁਸੀਂ ਪਹੁੰਚੇ ਉੱਥੋਂ ਇੱਥੇ?
ਉੱਥੋਂ ਤਕਰੀਬਨ ਸਾਨੂੰ ਨਾ ਦਿਹਾੜੀ ਲੱਗ ਹੀ ਗਈ ਪੂਰੀ। ਅੱਛਾ, ਹਾਂ ਗੱਡੀ ਤੇ ਜੋ ਆਏ ਤੁਸੀਂ? ਗੱਡੀ 'ਤੇ ਆਏ। ਹੂੰ, ਹੂੰ। ਹਾਂ ਜੋ ਤੁਸੀਂ ਸਫ਼ਰ ਕਰਕੇ ਆਏ, ਹਾਂ ਰਸਤੇ ਦੇ ਵਿੱਚ ਤੁਸੀਂ ਵੇਖਿਆ ਲੋਕਾਂ ਨੂੰ ਕਤਲੋਗਾਰਤ ਹੁੰਦੀ? ਬਹੁਤ। ਅੱਛਾ, ਹੂੰ। ਕਿਵੇਂ ਮਤਲਬ ਬੰਦੇ ਵੜ ਸੁੱਟੇ ਸੀ ਜਾਂ ਕਿਵੇਂ ਕੋਈ ਤਕਲੀਫ 'ਚ ਸੀ ਕਿਵੇਂ? ਵੱਡ ਸੁੱਟੇ ਬੰਦੇ ਉਹਨੂੰ ਹੈਗੀਆਂ ਸੀ ਛਵੀਆਂ ਕੁਰਬਾਨਾਂ ਅੱਛਾ। ਤੇ ਆਪਣੇ ਆ ਵਰਸ਼ੇ ਹਾਂ, ਉਹ ਮਾਰਦੇ ਸੀ ਬੰਦੇ? ਮਾਰਦੇ ਸੀ। ਹੂੰ। ਹਾਂ ਤੇ ਰਸਤੇ 'ਚ ਬੰਦੇ ਮਾਰ ਕੇ ਬਹੁਤ ਦੁਨੀਆ ਮਰੀ ਸੀ। ਹੂੰ। ਤੇ ਜਦੋਂ ਪਰੇਸ਼ਾਨ ਤੇ ਹੁੰਦੇ ਹੋਣੇ ਤੁਸੀਂ, ਇੰਨਾ ਪਰੇਸ਼ਾਨ ਥੋੜ੍ਹੀ ਛੋਟੀ ਉਮਰ ਸੀ ਬਹੁਤ। ਤੇ ਇਦਾਂ ਮਰੇ ਬੰਦੇ ਵੇਖ ਕੇ? ਸਾਰਾ ਜਹਾਨ ਹੀ ਪਰੇਸ਼ਾਨ ਨਿਕਲਿਆ, ਇੱਕ ਅੱਧਾ ਬੰਦਾ ਪਰੇਸ਼ਾਨ ਸੀ। ਜਦੋਂ ਤੁਸੀਂ ਆਏ ਆ ਹੂੰ। ਉੱਥੇ ਤੁਹਾਡਾ ਮਾਲ ਮੁਆਸ਼ੀ ਸਾਰਾ ਕੁਝ ਹਾਂ ਉਹ ਨਾਲ ਲੈ ਕੇ ਆਏ ਜਾਂ ਛੱਡ ਆਏ? ਕੋਈ ਸ਼ੈ ਨਹੀਂ। ਅੱਛਾ, ਮਸੇ ਬੰਦੇ ਆਪਣੀਆਂ ਜਾਨਾਂ ਹੀ ਲੈ ਕੇ ਨਿਕਲੇ। ਅੱਛਾ। ਹਾਂ ਉਹ ਤੁਸੀਂ ਫਿਰ ਉਹ ਮਾਲ ਮੁਆਸ਼ੀ ਡੰਗਰ ਸਾਰਾ ਉੱਥੇ ਵੈਸੇ ਛੱਡ ਆਏ, ਕਿਸੇ ਦੇ ਮਿਲਕ ਕਰ ਆਏ, ਕਿਸੇ ਨੂੰ ਕੋਈ ਨਹੀਂ, ਕਿਸੇ ਨੇ ਉਹ ਰਸੇ ਵੱਢ ਜਾਂਦੇ ਪਸ਼ੂਆਂ ਦੇ। ਅੱਛਾ। ਜਾਓ ਵੀ ਆਜ਼ਾਦ ਜਿੱਥੇ ਮਾਰੀ ਫਿਰ ਉਹ ਜਾਨਵਰਾਂ ਦੇ ਪੱਠੇ ਰਸੇ ਵੱਢ ਜਾਂਦੇ। ਹਾਂ ਘਰ ਦਾ ਸਾਰਾ ਸਮਾਨ ਉੱਥੇ ਛੱਡ ਆਏ? ਸਾਰਾ ਕੁਛ ਉੱਥੇ ਛੱਡ ਹਾਂ, ਕੋਈ ਟੂੰਬਾਂ ਸ਼ੂੰਬਾਂ ਜਿਹੜੀਆਂ ਸੀ ਉਹ ਵੀ ਹਾਂ ਉੱਥੇ ਤੇ ਕੋਈ ਸ਼ੈ ਨਹੀਂ ਲਈ। ਅੱਛਾ, ਸਿਰਫ ਆਪਣੀਆਂ ਜਾਨਾਂ ਹੀ ਲੈ ਕੇ? ਆਪਣੀਆਂ ਜਾਨਾਂ ਹੀ ਲੈ ਕੇ। ਤੁਸੀਂ ਉਦੋਂ ਛੋਟੇ ਜੀ ਉਮਰ ਦੇ ਸੀ? ਹਾਂ, ਛੋਟੇ। ਭਾਈ ਤੁਹਾਡੇ ਤੁਸੀਂ 6-7 ਭਾਈ ਸੀ ਸਾਰੇ ਦੋ ਹੀ? ਭਾਈ ਮੈਂ ਤੋਂ ਵੱਡੇ ਸੀਗੇ ਅੱਛਾ, ਤੇ ਦੋ ਸਾਰੇ ਹੀ ਛੋਟੇ ਸੀ। ਅੱਛਾ। ਹੁਣ ਤੇ ਉਹ ਨਹੀਂ ਹੈ ਯਾਦ? ਨਹੀਂ, ਅੱਛਾ, ਉਹ ਫੌਤ ਹੋਏ ਆ। ਅੱਛਾ, ਅੱਛਾ। ਉਹ ਦੂਏ ਮੈਂ ਤੋਂ ਛੋਟੇ ਵੀ ਸੀਗੇ ਜਿਹੜੇ, ਹੂੰ, ਉਹ ਵੀ ਇੱਕ ਕਿਆ ਸਾਰਿਆਂ ਦੇ ਛੋਟਾ, ਹੂੰ। ਉਹ ਵੀ ਇੱਥੇ ਉਹ ਇਸਲਾਮਾਬਾਦ ਗਿਆ। ਅੱਛਾ, ਅੱਛਾ। ਹਾਂ ਤੇ ਤੁਸੀਂ ਆਏ ਉਹ ਸਾਰੇ ਭਾਈ ਇਕੱਠੇ ਆਏ ਉੱਥੋਂ? ਸਾਰੇ ਇਕੱਠੇ ਆਏ। ਇਕੱਠੇ ਆਏ। ਸਾਡੀ ਮਾਈ ਸੇ ਬਜ਼ੁਰਗ ਸਾਡੇ ਇੱਥੇ ਸੀਗੇ ਹੂੰ, ਤੇ ਅਸੀਂ ਕੈਂਪ ਵਿੱਚ ਹੀ ਆਏ ਆ। ਅੱਛਾ। ਹਾਂ। ਰਸਤੇ 'ਚ ਕੋਈ ਇੱਕ ਦੂਸਰੇ ਤੋਂ ਵਿਛੜਿਆ ਤੇ ਨਹੀਂ? ਨਹੀਂ, ਅੱਛਾ, ਇਕੱਠੇ ਰਹੇ ਤੁਸੀਂ? ਇਕੱਠੇ ਰਹੇ ਕਿਉਂ ਗੱਡੀ ਤੋਂ ਜੋ ਆਏ ਹੂੰ, ਤੇ ਗੱਡੀ। ਵਿੱਚ ਲੋਕ ਟਰੱਕਾਂ ਦੇ ਵੀ ਬਹੁਤ ਆਏ, ਗੱਡੀ ਤੇ ਵੀ ਆਏ। ਹੂੰ, ਗੱਡੀ ਰਸੇ ਵੱਡੀ ਬਹਿ ਕੇ ਵੱਡੀ ਗੱਡੀ, ਅੱਛਾ, ਉਹ ਪੂਰੀ ਗੱਡੀ ਖਤਮ ਕਰਤੀ ਸੀ। ਅੱਛਾ। ਹਾਂ ਰਸਤੇ ਦੇ ਵਿੱਚ ਆਉਂਦਿਆਂ ਤਾਂ ਉਹ ਗੱਡੀ ਤੁਹਾਡੇ ਨਾਲ ਅੱਗੇ ਪਹਿਲੋਂ ਵੱਡੀ ਪਈ ਸੀ ਹਾਂ ਉੱਥੇ? ਗੱਡੀ ਪਈ ਸੀ। ਬੰਦੇ ਵਿੱਚ ਮਰੇ ਪਏ ਸੀ? ਹਾਂ ਕੋਈ ਬਾਹਰ ਕੋਈ ਵਿੱਚ। ਅੱਛਾ, ਹੂੰ। ਸਹੀ। ਉਹ ਗੱਡੀ ਜੰਗਲ 'ਚ ਰੋਕ ਕਰੇ ਨਹੀਂ, ਰੁਕੋ ਰੁਕਾ ਕੇ ਤਾਂ ਹੂੰ। ਉੱਥੇ ਉਹ ਰੋਕਦੇ ਕੌਣ ਸੀ ਉੱਥੇ? ਮਹਾਰਾਸ਼ਟਰ ਡੋਗਰੇ ਸੀ। ਹੈ? ਡੋਗਰੇ ਮਰਾਠੇ ਸੀਗੇ ਉਹ। ਅੱਛਾ। ਉਹ ਹਿੰਦੂ ਸੀ, ਹੂੰ, ਡੋਗਰੇ ਮਰਾਠੇ। ਹੂੰ। ਉਹ ਰਸਤੇ 'ਚ ਰੋਕ ਲੈਂਦੇ ਸੀ, ਹਾਂ। ਵੱਢ ਟੁੱਕ ਦਿੰਦੇ ਸੀ? ਹਾਂ ਹੂੰ, ਉਹ ਹੈਗੇ ਸੀ ਡੋਗਰੇ ਮਰਾਠੇ, ਉਹਨਾਂ ਨੂੰ ਕਹਿੰਦੇ ਡੋਗਰੇ ਮਰਾਠੇ ਕਹਿੰਦੇ ਆ। ਹੂੰ, ਉਹਨਾਂ ਦੇ ਕੱਦ ਨਹੀਂ ਵੱਡੇ ਹੁੰਦੇ, ਹੂੰ, ਕੱਦ ਉਹਨਾਂ ਦੇ ਛੋਟੇ ਮਧਰੇ ਕੱਦਾਂ ਦੇ ਹੁੰਦੇ ਆ ਤੇ ਅੱਡੇ ਚੌੜੇ ਹੁੰਦੇ ਕੋਈ। ਹੂੰ, ਉਹ ਫੌਜ ਸੀ ਉਹਨਾਂ ਦੀ। ਹੂੰ, ਹੁਣ ਵੀ ਸਖਤ ਫੌਜ ਉਹੀ ਆ ਉਹਨਾਂ ਦੀ। ਹੂੰ, ਹਿੰਦੁਸਤਾਨ 'ਚ ਹਜੇ ਵੀ ਹੈਗੇ ਆ। ਹੂੰ, ਉਹ ਆਪਣੀ ਰਾਸ ਹੁਣ ਅਲੱਗ ਕਰਾਉਣ ਦੇ ਆ। ਹੂੰ। ਜਦੋਂ ਇੱਥੇ ਆਏ ਹਾਂ ਸਾਰਾ ਕੁਝ ਤਾਂ ਤੁਸੀਂ ਉੱਥੇ ਛੱਡ ਆਏ ਸੀ, ਹਾਂ। ਇੱਥੇ ਆਣ ਕੇ ਕਿਵੇਂ ਗੁਜ਼ਰ ਬਸਰ ਕੀਤਾ? ਬਸ ਇੱਥੇ ਆਣ ਕੇ ਉਹ ਪਹਿਲੇ ਅਸੀਂ ਜਿਹੜਾ ਘਰ 'ਚ ਸੀਗੇ ਨਾ, ਉਹਦੇ ਪਾਸ ਸਮਾਨ ਸਮੂਨ ਲੈ ਕੇ ਕੋਈ ਦਾਣਾ ਫਗਾ ਜਿਹੜਾ ਸੀਗਾ ਹੂੰ, ਉਹ ਇੱਥੇ ਦਾ ਇੱਥੇ ਰਹਿ ਗਿਆ ਸੀ। ਹੂੰ, ਸਾਡੇ ਘਰ ਸਾਡੇ ਬਜ਼ੁਰਗ ਇੱਥੇ ਸੀ। ਹੂੰ, ਉਹ ਜਿੱਦਾਂ ਅਸੀਂ ਘਰੋਂ ਗਏ ਸੀ ਨਾ, ਹੂੰ, ਉਹਦੀ ਮੁੜ ਕੇ ਘਰੇ ਸਮਝ ਲਓ ਆ ਗਏ। ਹੂੰ। ਸਾਨੂੰ ਇੰਨੀ ਬੜੀ ਸਹੂਲਤ ਰਹੀ ਹੈ। ਮਤਲਬ ਤੁਸੀਂ ਇੱਥੋਂ ਪਹਿਲਾਂ ਕੋਈ ਮਹੀਨਾ ਛੱਡ ਕੇ ਗਏ ਸੀ ਉੱਥੇ ਹਾਂ ਤੇ ਇੱਥੇ ਮੁੜ ਕੇ ਫੇਰ ਤੁਹਾਡਾ ਘਰ ਹੈਗਾ ਸੀ, ਆ ਗਏ ਘਰ ਦੇ ਤੁਸੀਂ? ਵਿੱਚ ਹੀ ਆ ਗਏ। ਸਹੀ। ਉੱਥੇ ਬਜ਼ੁਰਗ ਤੁਹਾਡੇ ਕੀ ਕੰਮ ਕਰਦੇ ਸੀ ਕਿੱਥੇ? ਉੱਥੇ ਇੰਡੀਆ 'ਚ? ਇੰਡੀਆ 'ਚ ਅਸੀਂ ਮਿਸਤਰੀਆਂ ਦਾ ਕੰਮ ਕਰਦੇ ਹਾਂ। ਅੱਛਾ, ਉੱਥੇ ਚੜ੍ਹਦੇ ਪੰਜਾਬ 'ਚ ਤੁਹਾਡੇ ਵਾਲਦ ਉੱਥੇ ਹਾਂ ਮਿਸਤਰੀ ਸਨ ਹਾਂ ਤੇ ਲੋਹਾਰਾਂ ਤਰਖਾਣਾ ਦਾ ਕੰਮ ਕਰਦੇ? ਟਰਾਣਾ ਕੰਮ। ਹੂੰ, ਆ ਪੱਕੇ ਹਾਲ ਤੋਂ ਉਹਨਾਂ ਦੇ ਪੱਕੇ ਖੂਹ, ਹੂੰ, ਉਹ ਲੋਹੇ ਦੇ ਚੰਨਾਲੇ, ਹੂੰ, ਲੋਹੇ ਚੱਕਾ ਚੱਕੇ ਹੋਏ, ਹੂੰ। ਉਹ ਅਸੀਂ ਆਪਣੇ ਹੱਥੀਂ ਸਾਰੇ ਤਿਆਰ ਕਰਦੇ ਸੀ। ਅੱਛਾ, ਹਾਂ ਸਹੀ। ਤੇ ਉੱਥੋਂ ਫਿਰ ਜਦੋਂ ਇੱਥੇ ਆਏ, ਇੱਥੇ ਵੀ ਆਣ ਕੇ ਇਹ ਕੰਮ ਸ਼ੁਰੂ ਇੱਥੇ ਕਰਤਾ? ਵੀ ਆ ਕੇ ਇਹੀ ਕੰਮ ਸੀ। ਅੱਛਾ, ਮਾਸ਼ਾਅੱਲਾ। ਉੱਥੋਂ ਜਦੋਂ ਤੁਸੀਂ ਆਏ ਹਾਂ ਉਹਨਾਂ ਦੇ ਨਾਲ ਜਿਹੜੇ ਰਹਿੰਦੇ ਸੀ ਤੁਹਾਡੇ ਬਾਕੀ ਸਿੱਖ ਦੂਸਰੇ, ਹੂੰ। ਉਹਨਾਂ ਤੋਂ ਹੁਣ ਯਾਦ ਤੇ ਉਹਨਾਂ ਦੀ ਆਉਂਦੀ ਹੋਏਗੀ ਜਦੋਂ ਤੁਸੀਂ ਇੱਥੇ ਆਏ, ਬਾਕੀਆਂ ਦੇ ਨਾਲ ਉੱਥੇ ਤਾਲੁਕ ਸੀ, ਸਾਰਾ ਕੁਝ ਛੱਡ ਛਡਾ ਕੇ ਆਏ? ਆਹੋ ਜੀ, ਉਹ ਚੱਲ ਤਾਂ ਫਿਰ ਹੁਣ ਤੁਹਾਨੂੰ ਪਤਾ ਤਾਲੁਕ ਜਿੱਥੇ ਬੰਦਾ ਵਸਦਾ ਇਹ ਹੁੰਦਾ ਹੀ ਆ। ਹਾਂ, ਨਾਲੇ ਉਹ ਦੁਨੀਆ ਸੀ ਸਾਰੀ ਇਕੱਠੀ। ਇਕੱਠੀ। ਉਹ ਤਾਂ ਇੱਕ ਦੋ ਨੂੰ ਕਹਿੰਦੀ ਨਹੀਂ ਸੀ ਵੀ ਇਹ ਫਲਾਣਾ ਕੌਣ ਆ ਫਲਾਣਾ ਕੌਣ ਆ। ਵਿੱਚ ਬੰਦੇ ਐਸੇ ਵੀ ਸੀ ਨਾ ਹੂੰ, ਜਿਹੜੇ ਫਾਇਜ ਕਰਕੇ ਪਾਕਿਸਤਾਨ ਦੇ ਮਤਲਬ ਜਿੰਨੇ ਮੁਸਲਮਾਨ ਸੀ, ਹੂੰ, ਉਹ ਜਿਸ ਉਹਨਾਂ ਬਣਿਆ ਸੀ ਅਲੱਗ, ਹੂੰ, ਉਹ ਹੋਰ ਨਾ ਫਾਇਜ ਸੀ ਉਹਨਾਂ ਦੇ ਨਾਲ। ਹੂੰ, ਉਹ ਸਿੱਖ ਜਿਹੜੇ ਵਿੱਚ ਸੀਗੇ ਵੀ ਨਾ ਹੂੰ, ਸਾਡੇ ਪਿੰਡਾਂ ਦੇ, ਹੂੰ, ਉਹ ਫਾਇਜ ਨਾਲ ਛੱਡ ਕੇ ਸਰਹੱਦ ਪਾਰ ਕਰ ਆ ਗਏ। ਹੂੰ। ਹਾਂ ਹੋਰ ਨਾਜ਼ਰੀਨ,
ਅੱਜ ਦਾ ਪ੍ਰੋਗਰਾਮ ਤੁਸੀਂ ਸੁਣਿਆ ਕਿ ਬਾਬਾ ਜੀ ਹੋਰੀ ਜ਼ਿਲ੍ਹਾ ਜਲੰਧਰ ਤਹਿਸੀਲ ਨਕੋਦਰ ਤੋਂ ਆਏ ਔਰ ਕਾਫੀ ਮੁਸ਼ਕਿਲਾਤ ਰਸਤੇ ਅੰਦਰ ਉਹਨਾਂ ਵੇਖੀਆਂ, ਲੇਕਿਨ ਬਾਬਾ ਜੀ ਹੋਰੀ ਜਿਵੇਂ ਦੱਸ ਰਹੇ ਨੇ, ਕਿਉਂਕਿ ਬਾਅਦ 'ਚ ਆਏ, ਕੈਂਪ ਦੇ ਵਿੱਚ ਆਏ, ਅਮਨੋ ਅਮਾਨ ਆਏ, ਲੇਕਿਨ ਉਹਨਾਂ ਦੇ ਦਿਲ 'ਚ ਯਾਦਾਂ ਅੱਜ ਵੀ ਮੌਜੂਦ ਨੇ ਕਿ ਜਿਨ੍ਹਾਂ ਲੋਕਾਂ ਦੇ ਨਾਲ ਰਹਿੰਦੇ ਰਹੇ ਸਨ, ਜਿਨ੍ਹਾਂ ਦੇ ਨਾਲ ਇਕੱਠੇ ਖਾਣਾ, ਇਕੱਠੇ ਪੀਣਾ, ਉਹ ਲੋਕ ਅੱਜ ਵੀ ਮੌਜੂਦ ਨੇ। ਪੰਜਾਬੀ ਦੂਸਰੇ ਪੰਜਾਬੀਆਂ ਦਾ ਦਰਦ ਅੱਜ ਵੀ ਮਹਿਸੂਸ ਕਰਦੇ ਨੇ ਔਰ ਪੰਜਾਬੀ ਇੱਕ ਦੂਸਰੇ ਤੋਂ ਵਿਛੜਨ ਉਹਨਾਂ ਨੂੰ ਇਹ ਇੰਤਹਾਈ ਔਖਾ ਕੰਮ ਲੱਗਦਾ ਹੈ। ਅਤੇ ਮੈਂ PhD ਪੰਜਾਬੀ ਸਟੂਡੀਓ ਤੋਂ ਵਸੀਮ ਹੈਦਰ, ਆਸਫ ਅਲੀ ਨਜਮ ਅਤੇ ਹੈਦਰ ਅਲੀ ਦਰਵੇਸ਼ ਦੇ ਨਾਲ ਇਜਾਜ਼ਤ ਚਾਹਾਂਗਾ। ਰੱਬ ਰੱਖਾ।